परमेश्वर दत्ता बन्ना, दुख रोग का डेरा पन्ना। आनंद करे नर नारी, हर हर प्रभ कृपा धारी। संतो सुख हुआ सब थाई, पार ब्रह्म पूरन परमेश्वर। रब रहा सबनी जाई, तुर की बाणी आई। तिन सगली चिंत मिटाई, दयाल पुरख मेहरबाना। हर नानक साच बखाना। वाहिगुरु जी का खालसा, वाहिगुरु जी की फतेह। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਪਿਛਲੇ ਲਗਭਗ 3 ਦਿਨਾਂ ਤੋਂ ਇਸ ਨਗਰ ਦੀਆਂ ਆਲੇ ਦੁਆਲੇ ਦੀਆਂ ਸਿੱਖ ਸੰਗਤਾਂ, ਜਿਨ੍ਹਾਂ ਦਾ ਮਰਕਜ਼ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਨਾਲ ਜੁੜਿਆ ਹੋਇਆ ਮੁੱਖ ਕੇਂਦਰ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਬੀੜ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਮਾਗਮ ਕੀਤੇ ਨੇ। ਕੱਲ੍ਹ ਇਸ ਸੰਬੰਧੀ ਬੜੇ ਹੀ ਪਿਆਰ ਨਾਲ ਨਗਰ ਕੀਰਤਨ ਦਾ ਵੀ ਆਯੋਜਨ ਕੀਤਾ ਗਿਆ। ਭਾਈ ਸਾਹਿਬ ਨੇ ਕਥਾ ਰਾਹੀਂ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਦੱਸਿਆ ਕਿ ਕਿਵੇਂ ਇਹ ਤੁਰਕੀ ਬਾਣੀ ਗੁਰੂ ਨਾਨਕ ਪਾਤਸ਼ਾਹ ਤੋਂ 5ਵੀਂ ਪਾਤਸ਼ਾਹੀ ਤੱਕ ਗੁਰਿਆਈ ਦੀ ਰਸਮ ਮਹਿਜ਼ ਇੱਕ ਰਸਮ ਨਹੀਂ ਸੀ, ਜਾਂ ਆਪਣਾ ਆਪਾ ਦੂਸਰੀ ਜੋਤ ਵਿੱਚ ਟਿਕਾਣਾ ਨਹੀਂ ਸੀ। ਇਹ ਉਹ ਪੋਥੀ ਸਾਹਿਬ ਵੀ ਜਿਸ ਪ੍ਰਥਾਏ ਅਸੀਂ ਬਾਣੀ 'ਚ ਪੜ੍ਹਦੇ ਹਾਂ, ਪੋਥੀ ਪਰਮੇਸ਼ਰ ਕਾ ਥਾਨ। ਆਦਿ ਬੀੜ ਰੂਪ 'ਚ ਸਵਾਇਮਾਨ ਹੋਣ ਤੋਂ ਪਹਿਲਾਂ ਵੀ ਪੋਥੀ ਦਾ ਮੁਕਾਮ, ਬਾਣੀ ਦਾ ਮੁਕਾਮ, ਤੁਰਕੀ ਬਾਣੀ ਦਾ ਇਹ ਉਹੀ ਸੀ। ਫਰਕ ਇੰਨਾ ਹੈ ਕਿ ਇਹ ਆਦਿ ਬੀੜ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ਮਾਨ ਕੀਤੀ ਜਾਂਦੀ ਹੈ 1604 ਈਸਵੀ ਦੇ ਵਿੱਚ, ਔਰ ਜਦੋਂ ਇੱਕ ਵਾਰ ਇਹ ਪ੍ਰਕਾਸ਼ਮਾਨ ਹੁੰਦੀ ਹੈ, ਫਿਰ ਹਰਿਮੰਦਰ ਸਾਹਿਬ 'ਚ ਜਦੋਂ ਗੁਰੂ ਸਾਹਿਬਾਨ ਗੁਰੂ ਅਰਜਨ ਸਾਹਿਬ ਔਰ ਬਾਅਦ ਦੇ ਵਿੱਚ ਵੀ ਕਦੇ ਆਪ ਉਹ ਮੰਜੇ 'ਤੇ ਨਹੀਂ ਸੁੱਤੇ, ਜਿਵੇਂ ਅਸੀਂ ਅੱਜ ਵੀ ਜਦੋਂ ਸ਼ਾਮ ਨੂੰ ਮਹਾਰਾਜ ਦਾ ਸੁਖਾਸਨ ਸਾਹਿਬ ਕੀਤਾ ਜਾਂਦਾ ਹੈ ਅਤੇ ਜਿੱਥੇ ਮਹਾਰਾਜ ਦੀ ਬੀੜ ਨੂੰ ਸਵਾਇਮਾਨ ਕੀਤਾ ਜਾਂਦਾ, ਥੱਲੇ ਇੱਕ ਚਾਦਰ ਵਿਛਾਈ ਜਾਂਦੀ ਹੈ ਚਿੱਟੇ ਰੰਗ ਦੀ, ਜਿਹੜੀ ਇਹ ਰਿਮਾਈਂਡਰ ਹੈ ਕਿ ਬੇਸ਼ੱਕ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ 1708 'ਚ ਦਮਦਮੀ ਬੀੜ ਦੇ ਰੂਪ 'ਚ, ਜਿਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਦੇ ਮੁਕਾਮ ਦੇ ਉੱਤੇ ਸੰਪੂਰਨ ਕੀਤਾ। ਪਹਿਲੀ ਬੀੜ ਦੇ ਵਿੱਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਉਸੇ ਕ੍ਰਮ ਦੇ ਵਿੱਚ, ਜਿਹੜੀ ਕਿ 30 ਰਾਗ ਜਿਨ੍ਹਾਂ ਦੇ ਵਿੱਚ ਆਦਿ ਬੀੜ ਸੀ ਉਸ ਦੇ ਵਿੱਚ ਅੰਕਿਤ ਕੀਤੀ। ਸਿਰਫ ਇੱਕ ਰਾਗ, ਜਦੋਂ ਅਸੀਂ 31 ਰਾਗਾਂ 'ਚ ਬਾਣੀ ਦੀ ਗੱਲ ਕਰਦੇ ਹਾਂ, ਰਾਗ ਜੈਜਾਵੰਤੀ, ਇਹ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਹੀ ਰਾਗ ਜੈਜਾਵੰਤੀ 'ਚ ਬਾਣੀ ਰਚੀ ਹੈ। ਸੋ ਉਸ ਨੂੰ ਵੀ ਸ਼ਾਮਲ ਕੀਤਾ ਗਿਆ ਅਤੇ ਇਸ ਦਮਦਮੀ ਬੀੜ ਨੂੰ 1708 ਦੇ ਵਿੱਚ ਗੁਰਗੱਦੀ ਬਖਸ਼ਦਿਆਂ ਸਤਿਗੁਰੂ ਨੇ ਫਰਮਾਇਆ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੱਲ ਜਦੋਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਦੀ ਕਰਦੇ ਹਾਂ ਅਤੇ ਗ੍ਰੰਥ ਦੇ ਨਾਲ ਪੰਥ ਜਿਸ ਪ੍ਰਥਾਏ, ਜਦੋਂ ਭਾਈ ਗੁਰਦਾਸ ਜੀ ਨੇ ਫਰਮਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਸੋ ਪੰਥ ਲਫ਼ਜ਼ ਸਿਰਫ ਖਾਲਸਾ ਪੰਥ ਦੇ ਵੇਲੇ ਨਹੀਂ ਆਇਆ, ਗੁਰੂ ਨਾਨਕ ਪਾਤਸ਼ਾਹ ਨੂੰ ਹੀ ਉਸ ਪੰਥ, ਨਿਰਮਲ ਪੰਥ, ਉੱਤਮ ਪੰਥ ਦੇ ਰੂਪ ਦੇ ਵਿੱਚ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇਸ ਜੱਗ ਦੇ ਉੱਤੇ ਮਾਰਿਆ ਸਿੱਕਾ ਜਗਤ ਵਿੱਚ। ਜਦੋਂ ਬਾਦਸ਼ਾਹ ਤਾਂ ਬਦਲਦੀਆਂ ਨੇ, ਪਹਿਲਾ ਕੰਮ ਨਵੀਂ ਸਲਤਨਤ ਜਾਂ ਨਵਾਂ ਬਾਦਸ਼ਾਹ ਜਾਂ ਨਵਾਂ ਐਮਪਾਇਰ ਹੀ ਕਰਦਾ ਕਿ ਪੁਰਾਣੇ ਸਿੱਕੇ ਪੁਰਾਣੇ ਬਾਦਸ਼ਾਹ ਦੇ ਉਹ ਰਿਜੈਕਟ ਕਰ ਦਿੱਤੇ ਜਾਂਦੇ ਨੇ, ਕਲੈਕਟ ਕਰ ਲਏ ਜਾਂਦੇ ਨੇ ਅਤੇ ਨਵਾਂ ਸਿੱਕਾ ਚਲਾਇਆ ਜਾਂਦਾ ਨਵੀਂ ਟਕਸਾਲ 'ਚੋਂ, ਇਹ ਦੱਸਣ ਦੇ ਲਈ ਕਿ ਹੁਣ ਸਾਡਾ ਰਾਜ ਸ਼ੁਰੂ ਹੋਇਆ। ਔਰ ਇਸ ਨੂੰ ਜਦੋਂ ਅਸੀਂ ਧਾਰਮਿਕ ਪੱਖ ਦੇ ਉੱਤੇ ਭਾਈ ਗੁਰਦਾਸ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਅਲਫਾਜ਼ ਕਹੇ, ਤਾਂ ਫਿਰ ਇਹ ਦੇਖਣਾ ਹੋਏਗਾ ਕਿ ਆਲਰੇਡੀ ਐਗਜ਼ਿਸਟਿੰਗ ਸਕੂਲ ਆਫ ਥਾਟਸ ਹਨ, ਜਿਨ੍ਹਾਂ ਦੇ ਵਿੱਚ ਸਨਾਤਨ ਜਾਂ
ਬ੍ਰਾਹਮਣ ਮਤ ਰਿਗਵੇਦ ਦੇ ਨਾਲ ਜੁੜਿਆ ਹੋਇਆ 3500 ਸਾਲ ਪੁਰਾਣਾ। ਇਸ ਤੋਂ ਇਲਾਵਾ ਇਸਲਾਮ, ਜਿਸ ਦੀ ਆਮਦ ਮੁਹੰਮਦ ਬਿਨ ਕਾਸਮ, ਜਿਹੜਾ ਹਜ਼ਰਤ ਸਾਹਿਬ ਦੇ ਦੁਨੀਆ ਤੋਂ ਰੁਖਸਤ ਹੋਣ ਦੇ 70 ਸਾਲ ਦੇ ਵਿੱਚ ਉਸ ਖਿੱਤੇ ਦੇ ਵਿੱਚ ਪਹੁੰਚਿਆ। ਮੁਲਤਾਨ ਔਰ ਸਿੰਧ ਉਹਨੇ ਫਤਹ ਕੀਤਾ ਔਰ ਫਿਰ ਮਹਿਮੂਦ ਗਜ਼ਨਵੀ ਦੇ ਹਮਲਿਆਂ ਦਾ ਸਿਲਸਿਲਾ ਔਰ ਮੁਹੰਮਦ ਗੌਰੀ ਦੇ ਨਾਲ ਦਿੱਲੀ ਸਲਤਨਤ ਜਿਹੜੀ ਹੈ ਉਸ ਦੇ ਉੱਤੇ ਅਫਗਾਨ ਬਾਦਸ਼ਾਹਤ ਦੀ ਸ਼ੁਰੂਆਤ ਹੁੰਦੀ ਹੈ। ਔਰ ਜਦ ਇੱਕ ਬੁੱਧ ਧਰਮ ਜਿਸ ਨੂੰ ਜਿਹੜਾ ਲਗਭਗ 1000 ਸਾਲ ਉਸ ਖਿੱਤੇ ਦੇ ਵਿੱਚ ਬਹੁਤ ਪ੍ਰਫੁੱਲਤ ਹੋਇਆ, ਬੜਾ ਯੂਨੀਕ ਮਜ਼ਹਬ, ਬੜਾ ਯੂਨੀਕ ਥਾਟ, ਜਿਸ ਬਾਰੇ ਅਲਾਮਾ ਇਕਬਾਲ ਨੇ ਕਿਹਾ कि आश्कार उसने किया जो ज़िंदगी का राज था, हिंद को लेकिन ख्याली फ़लसफ़ा पे नाज था। शमाए हक़ से जो मुनव्वर हो ये वो महफिल न थी, बारिश रहमत हुई लेकिन ज़िमी काबिल न थी। कि बुद्ध ने सीक्रेट ऑफ लाइफ एक थाट दिता है 2500 साल पहला अज तो, लेकिन उस धरती नूं वेदांत ने ब्राह्मण मत दे उस खुश्क वरतारे ने इस कदर खुश्क कर दिता सी कि बारिश रहमत हुई लेकिन ज़मीन काबिल न थी। ये ज़मीन कोई नवे थॉट नूं उभरन ही नहीं देंदी, उगण ही नहीं देंदी। और यही कारण है कि ब्राह्मण सरशार है अब तक मैं पिंदार में, शमाए गौतम जल रही है महफिल अग्यार में। कि अज भी ये गल इकबाल कह रहे हैं 20वीं सदी दे विच, वो इकबाल जिन्हां ने पाकिस्तान का थॉट दिता, वो इकबाल जिसने कदे कहा सी कि सारे जहां से अच्छा है हिंदुस्तान हमारा, हम बुलबुलें हैं इसकी ये गुलिस्तान हमारा। तो वही इकबाल शर्म सी आती है मुझको इसको वतन कहते हुए। वो इकबाल कहता है भी किवें अज भी गौतम की गल महफिल अग्यार 11 की महफिल च है, चीन, जापान, थाईलैंड, इंडो चाइना, लाओस, कैंबोडिया सब बुद्ध धर्म नूं मनण वाले ने, लेकिन ब्राह्मण ने उत्थों सफ वलेट दित्ती बुद्ध दे थॉट दी। और अज भी ब्राह्मण मैं पिंदार हंकार दी शराब पी के मस्त है। और फिर जिहड़ा गुरु नानक साहब दा थॉट है, ये क्यों उत्तम पंथ है, क्यों निर्मल पंथ है? क्योंकि अलामा इकबाल बुद्ध तो बाद दूसरा थॉट फिर वो कहते हैं कि बुत कदा फिर बाद मुद्दत के मगर रोशन हुआ, नूरे अब्राहम से आज़र का घर रोशन हुआ। अब्राहम यहूदियों के भी पैगंबर ने, इस्लाम के भी पैगंबर ने, ईसाइयों के भी पैगंबर ने। तो अलामा इकबाल नूं गुरु नानक पातशाह जो अब्राहम प्रॉफिट नज़र आंदा है, तो उन्हां दा प्यो आज़र वो बुत घाड़ा सी। उन्होंने कहा इवें ही ये अब्राहम का नूर इस धरती ते पैदा होया, बुत कदा इन्हां बुत परस्तां दे मुल्क सदियां बाद, मुद्दतां बाद। और कंकलूड किया इस नज़म नूं, नानक नां दी नज़म है, उन्हां दी किताब बांगे दरा दे विच दर्ज है। तो उन्होंने कहा कि फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। कि तौहीद साहिब मेरा एको है भाई एको है, एक रब। ये आवाज़ उस पंजाब की धरती तो उठी और जिहड़ी ये धरती पता नहीं कदों तो सुत्ती हुई सी ख्वाबां दे विच, उस नूं झंझोड़ के जगाया। ये थॉट है जिसनूं जदों भट्टां ने बयानिया, जदों अज प्रकाश किया जाता हरमंदर साहिब ये श्लोक जरूर पढ़िया जाता है। एक उत्तम पंथ सुनियो गुर संगत, तह मिलंत जम त्रास मिटाई, एक अरदास पाठ कीरत की, गुरु रामदास राखो शरणाई। उत्तम पंथ, निर्मल पंथ, नवा सिक्का। और यही जदों खालसा पंथ के रूप च एक परफेक्ट सिविलाइजेशन, सिख धर्म महज एक धर्म नहीं है, एक मज़हब नहीं है, थॉट तो सुप्रीम है ही, जिसनूं गुरु नानक पातशाह ने उस ही थॉट नूं कि बुद्ध धर्म और संन्यास मत दे मिलगोबे चों एक मत जिन्हें 3-4 सदियां साडे नॉर्थ के खिते नूं प्रभावित किया, वो जोग मत सी। और जोग मत बहुत पावरफुल सी। अज भी साडा एक वड्डा तबका पुट्ठा लटकदा है, कोई रामदेव का चेला बनया, कोई किसी होर दा बनया। ये पहला भी एग्जिस्ट करदा सी। और गुरु नानक पातशाह ने फरमाया, कादी कूड़ बोल मल खाए, ब्राह्मण नावे जियां घाए, जोगी
जुगत न जाने अंध तीने उजाड़े का बंद। कि एक पासे कादी जिहदे सामने जूरिस्प्रूडेंस है, इंसाफ करना है, वो मुनसफ है, वो जज है, पर वो झूठ दे उत्ते मबनी है, वो जस्टिस नहीं करता। काजी होए रिश्वती वड्डी लैके हक गवाई। दूसरे पासे ब्राह्मण, जिथे ब्राह्मणवाद का जिक्र होएगा, छुरी का जिक्र है, खून का जिक्र है, जुल्म का जिक्र है। आसा दी वार तुसी पढ़ते हो, सुनते हो, मत्थे टिक्का तेड़ धोती कखाई, हथ छुरी जगत कसाई। बुचर ऑफ द वर्ल्ड, कसाई जगत दा। और यही कंटीन्यूटी जदों 10वें पातशाह खालसा पंथ नूं वार्न करते हैं कि जे इस गल का ध्यान रखो कि जब लग खालसा रह न्यारा, तब लग तेज द्यों मैं सारा, जब गहें विपरन की रीत मैं न करूँ इनकी प्रतीत। हुण गुरु साहब ने ये नहीं कहा भी पंथ नूं काजी तो खतरा है, रिबाई तो खतरा है, मुल्लां तो खतरा है, किसी जिहड़ा वो होर मजहब के बुद्धिस्ट मंक तो खतरा है, जां यहूदी पादरी तो खतरा है। जे खतरा है तो विपर तो है, ब्राह्मण तो है, कि जे इहदे रस्ते नूं चुनिया, विपरवाद के रस्ते ते खालसा तुरिया, फिर मेरा तेज, मेरी ताकत, मेरा औ ये खालसे नूं हासिल नहीं होएगा। अज जदों असी चैलेंजिस की गल करते, गुरु ग्रंथ साहिब अगे सिर झुकाउणा, अपना जीवन बाणी दे रंग च रंगना, ये साडे जीवन का मनोरथ है। पई प्रापत मानुख दे हुरिया, गोबिंद मिलन की ये तेरी बरिया, अवर काज तेरा कितै न काम, मिल साध संगत भज केवल नाम। पर एक गल का ध्यान रहे, ग्रंथ की ताबिया पंथ है, तो पंथ ने ही गुरु ग्रंथ साहिब की विचारधारा नूं कुल दुनिया भर दे विच प्रचारना है। तो जे पंथ अंडर द गन शॉट्स है दिल्ली रजीम दे, वो जहांगीर दे वेले होए, तौज़के जहांगीरी, गुरु अर्जन साहब की शहादत, वो औरंगजेब दे वेले होए, वो अबदाली और नादर और ये सारे दरा खैबर पार तो आने वाले हमलावरां दे वेले होए, वो ब्रिटिश कलोनीअल वेले होए, ਜਾਂ ਅੱਜ ਹਿੰਦੂ ਤਵੀਆਂ ਦੇ ਥੱਲੇ ਹੋਏ। ਇੱਕ ਗੱਲ ਦਾ ਧਿਆਨ ਰੱਖੀਏ ਕਿ ਉਹਨਾਂ ਨੇ ਦੋਨਾਂ ਨੂੰ ਹੀ ਆਪਣੀ ਗਨ ਸ਼ਾਟਸ 'ਚ ਲਿਆ। ਆ ਜਿਹੜਾ ਨਕਲੀ ਗੁਰੂਡਮ, ਜਿਹੜਾ ਨਰਕਧਾਰੀਆਂ ਦੇ ਰੂਪ 'ਚ 13 ਅਪ੍ਰੈਲ 1978 ਨੂੰ ਉਸ ਦਾ ਖੂਨੀ ਰੂਪ ਅਸੀਂ ਖਾਲਸਾ ਸਾਜਨਾ ਦਿਵਸ ਮੌਕੇ ਅੰਮ੍ਰਿਤਸਰ ਸ਼ਹਿਰ 'ਚ ਅਕਾਲੀਆਂ ਦੀ ਸਰਕਾਰ ਦੇ ਹੁੰਦਿਆਂ ਦੇਖਿਆ। ਇਸ ਦੀਆਂ ਫਾਊਂਡੇਸ਼ਨ 47 ਤੋਂ ਬਾਅਦ ਲੇ ਕਰ ਦਿੱਤੀਆਂ ਸੀ। ਪੰਥ ਨੂੰ ਤਾਂ ਟਾਰਗੇਟ ਕੀਤਾ ਹੀ ਸੀ। 10 ਅਕਤੂਬਰ 1947 ਨੂੰ ਜਿਹੜਾ ਸਰਕੂਲਰ ਪੰਜਾਬ ਸਰਕਾਰ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ, ਨਹਿਰੂ ਔਰ ਪਟੇਲ ਦੇ ਹੁਕਮਾਂ ਨਾਲ ਜਾਰੀ ਕਰਦਾ ਹੈ ਕਿ ਸਿੱਖ ਸਾਰੇ ਕ੍ਰਿਮੀਨਲ ਟਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਹੈ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਹੈ। ਔਰ ਉਹ ਡਿਪਟੀ ਕਮਿਸ਼ਨਰਸ ਨੂੰ ਹਦਾਇਤਾਂ ਸੀ ਕਿ ਇਹਨਾਂ ਨੂੰ ਕਰਬ ਕਰੋ, ਇਹ ਕ੍ਰਿਮੀਨਲ ਲੋਕ ਨੇ। ਔਰ ਸਰ ਕਪੂਰ ਸਿੰਘ ਜਿਹੜੇ ਉਸ ਵੇਲੇ ਡਿਸਟ੍ਰਿਕਟ ਕਾਂਗੜਾ ਜਿਹੜਾ ਪੰਜਾਬ ਦਾ ਹਿੱਸਾ ਸੀ, ਉਸ ਕਾਂਗੜੇ 'ਚ ਕੁੱਲੂ, ਲਾਹੌਲ ਸਪੀਤੀ ਇਹ ਸਾਰੇ ਸ਼ਾਮਲ ਸੀ। ਬਾਅਦ 'ਚ ਇਹਦੇ ਵੱਖਰੇ ਜ਼ਿਲ੍ਹੇ ਬਣਾਏ ਨੇ। ਉਹਨਾਂ ਨੇ ਪ੍ਰੋਟੈਸਟ ਕੀਤਾ। 29 ਜ਼ਿਲ੍ਹੇ ਸਨ ਅਣਵੰਡੇ ਪੰਜਾਬ ਦੇ, 16 ਲਹਿੰਦੇ ਪੰਜਾਬ 'ਚ ਗਏ, 13 ਸਾਡੇ ਪੰਜਾਬ 'ਚ ਆਏ। ਔਰ ਸਰਦਾਰ ਕਪੂਰ ਸਿੰਘ ਵਾਜ਼ ਦਾ ਓਨਲੀ ਵਨ ਜਿਨ੍ਹਾਂ ਨੇ ਚੈਲੰਜ ਕੀਤਾ। ਉਹ ਫਿਰ ਕਿਸ 'ਚੋਂ ਗੁਜ਼ਰੇ, ਕਿਵੇਂ ਉਹਨਾਂ ਦੀ 14 ਸਾਲ ਦੀ ICS ਦੀ ਨੌਕਰੀ ਉਹਨਾਂ ਨੂੰ ਡਿਸਮਿਸ ਕੀਤਾ ਗਿਆ ਬਿਨਾਂ ਪੈਨਸ਼ਨ ਤੋਂ। ਔਰ ਉਹਨਾਂ ਨੇ ਉਸ ਬਿਰਤਾਂਤ ਨੂੰ ਜੋ ਕੌਮ ਦੇ ਨਾਲ ਵੀ ਵਾਪਰਿਆ ਸਾਚੀ ਸਾਖੀ ਦੇ ਰੂਪ 'ਚ ਲਿਖਦਿਆਂ ਕਿਹਾ, ਮੁਲਕ ਹਿੰਦੂ ਕਾ ਰਾਜ ਤਿਕੜੀ ਕਾ, ਗੁਰੂ ਰਾਖਾ ਪਾਈ ਸਿਖੜੇ ਕਾ। ਕਿ ਅੱਜ ਅਸੀਂ ਬਿਲਕੁਲ ਜਿਹੜਾ ਉਹ ਇਹਨਾਂ ਦੀ ਗਨ ਸ਼ਾਟਸ ਥੱਲੇ ਹੈ। ਉਹ ਤਿਕੜੀ ਚੰਦੂ ਲਾਲ ਤ੍ਰਿਵੇਦੀ, ਪਟੇਲ ਔਰ ਨਹਿਰੂ ਦੀ ਹੋਏ, ਜਾਂ ਅੱਜ ਨਹਿਰੂ, ਅਮਿਤ ਸ਼ਾਹ ਔਰ ਅਜੀਤ ਡੋਵਲ ਦੀ ਹੋਏ, ਕਹਾਣੀ ਉਹੀ ਹੈ। 77 ਸਾਲਾਂ 'ਚ ਨਾਂ ਬਦਲੇ ਨੇ, ਇੱਕ ਤੋਂ ਬਾਅਦ ਇੱਕ ਨੀਤੀ। ਔਰ 47 ਤੋਂ 37 ਸਾਲ ਬਾਅਦ ਜਿਵੇਂ ਉਹਨਾਂ ਨੇ ਟੋਟਲ ਵਾਰ ਜੂਨ 84 ਦੇ ਪਹਿਲੇ ਹਫਤੇ ਸ਼੍ਰੀ ਅਕਾਲ ਤਖਤ ਸਾਹਿਬ 37 ਹੋਰ ਇਤਿਹਾਸਕ ਗੁਰਦੁਆਰਿਆਂ 'ਤੇ ਟੈਂਕਾਂ ਤੋਪਾਂ ਨਾਲ ਧਾਵਾ ਕਰਕੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜੇ ਸਿੱਖ ਧਰਮ ਨੂੰ ਸਮਝਣਾ ਹੈ ਤੇ ਸਿੱਖ ਸਿਵਲਾਈਜੇਸ਼ਨ ਹੈ, ਸਿੱਖ ਤਹਿਜ਼ੀਬ ਹੈ। ਗੁਰੂ ਸਾਹਿਬ ਨੇ ਲਗਭਗ 2.5 ਸਦੀਆਂ ਉਸ ਧਰਤੀ 'ਤੇ ਉਹ ਇਨਸਾਨ ਘੜਿਆ। ਸਿਧਾਂਤ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ, ਗੁਰੂ ਅੰਗਦ ਪਾਤਸ਼ਾਹ ਨੇ ਕੋਡੀਫਾਈ ਕੀਤਾ ਗੁਰਮੁਖੀ ਲਿਪੀ ਨੂੰ, ਸਕ੍ਰਿਪਟ ਨੂੰ। ਔਰ ਮੱਲ ਅਖਾੜੇ ਦਾ ਸਿਧਾਂਤ ਜਿਹੜਾ
ਕੱਲ੍ਹ ਹੀ ਕੁਛ ਰੈਸਲਰ ਵੀਰਾਂ ਦੇ ਨਾਲ ਇੱਥੇ ਮੁਲਾਕਾਤ ਹੋਈ, ਉਹ ਸ਼ੁਰੂ ਕਰਨਾ ਚਾਹੁੰਦੇ ਨੇ। ਮੈਂ ਕਿਹਾ ਜੀ ਇਹ ਜਿਹੜਾ ਕਿਸੇ ਹੋਰ ਦਾ ਨਾਂ ਲੈ ਕੇ ਅਖਾੜੇ 'ਚ ਉਤਰਨ ਦਾ ਨਾਂ ਕੋਈ ਹਨੂੰਮਾਨ ਨਾਲ ਜੋੜਤਾ ਹੈ, ਕੋਈ ਕਿਸੇ ਨਾਲ ਜੋੜ ਦਿੱਤਾ ਹੈ, ਵੀ ਇਹਦੀ ਤਾਂ ਸ਼ੁਰੂਆਤ ਗੁਰੂ ਅੰਗਦ ਸਾਹਿਬ ਨੇ ਕੀਤੀ ਹੈ। ਅੱਜ ਵੀ ਖਡੂਰ ਸਾਹਿਬ 'ਚ ਗੁਰਦੁਆਰਾ ਮੱਲ ਅਖਾੜਾ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਇੱਕ ਪਾਸੇ ਲਿਟਰੇਚਰ ਹੈ, ਗੁਰਮੁਖੀ ਸਕ੍ਰਿਪਟ ਹੈ, ਪੰਜਾਬੀ ਜ਼ਬਾਨ ਨੂੰ ਜਿਹੜਾ ਉਹ ਪ੍ਰਮੋਟ ਕੀਤਾ ਜਾ ਰਿਹਾ, ਪਰ ਦੂਸਰੇ ਪਾਸੇ ਤੰਦਰੁਸਤ ਨਰੋਏ ਸਰੀਰ ਜਿਹੜੇ ਅਸੀਂ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮੁੱਖ ਰੂਪ ਦੇ ਵਿੱਚ ਖਾਲਸਾ ਰੂਪ, ਜਦੋਂ ਅਸੀਂ ਮਹੱਲਾ ਦੇਖਦੇ ਹਾਂ, ਜਦੋਂ ਅਸੀਂ ਖਾਲਸੇ ਦਾ ਜਾਓ ਜਲਾਲ ਦੇਖਦੇ ਹਾਂ, ਇੱਕ ਕੰਟੀਨਿਊਟੀ ਹੈ ਉਸ ਥਾਟ ਦੀ। ਉਸ ਧਰਤੀ ਦੇ ਉੱਤੇ ਜ਼ਬਾਨ ਦਿੱਤੀ, ਇੰਸਟੀਟਿਊਸ਼ਨਸ ਦਿੱਤੀਆਂ, ਸੰਗਤ ਤੇ ਪੰਗਤ, ਫਿਰ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਉਹ ਗ੍ਰੰਥ ਜਿਹੜਾ ਇਨਸਾਨੀਅਤ ਦਾ ਮੈਸੇਜ ਦਿੰਦਾ ਹੈ। ਔਰ ਹਰਿਮੰਦਰ ਸਾਹਿਬ, ਔਰ ਫਿਰ ਠੀਕ ਹਰਿਮੰਦਰ ਸਾਹਿਬ ਤੋਂ 84 ਕਦਮਾਂ ਦੀ ਵਿੱਥ 'ਤੇ ਅਕਾਲ ਤਖਤ ਸਾਹਿਬ ਦਿੱਲੀ ਤਖਤ ਤੋਂ 2 ਫੁੱਟ ਉੱਚਾ, ਔਰ ਅਕਾਲ ਬੁੰਗਾ ਬੇਸ਼ੱਕ ਉਸ ਦਾ ਪੁਰਾਤਨ ਨੇਮ ਹੈ, ਤਖਤ 20ਵੀਂ ਸਦੀ 'ਚ ਆਇਆ, ਪਰ ਮੈਸੇਜ ਇਹੀ ਹੈ ਅਕਾਲ ਜਿਹੜਾ ਮੌਤ ਤੋਂ ਪਰੇ ਹੈ, ਥਰੋਨ ਆਫ ਦਾ ਇਮੋਰਲ, ਕਿ ਜਿਹੜੇ ਦੁਨੀਆ ਦੇ ਰਾਜ ਤਖਤ ਨੇ, ਜਿਸ ਪ੍ਰਥਾ ਹੈ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਪੈ ਤੋਂ ਕਹਾਂ ਬੇ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਇੰਨੀ ਰਿਆਇਆ, ਇੰਨੇ ਸਿਰ ਝੁਕਾਉਣ ਵਾਲੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਪਰ ਉਹ ਕਿੱਥੇ ਨੇ? ਪਰ ਇਹ ਅਕਾਲ ਤਖਤ, ਥਰੋਨ ਆਫ ਦਾ ਇਮੋਰਟਲ, ਇਹਨਾਂ 4 ਸਦੀਆਂ 'ਚ 3 ਪਾਤਸ਼ਾਹੀਆਂ ਦੀ ਤਾਂ ਸਾਫ਼ ਅਸੀਂ ਵਲੇਟੀ ਹੈ। ਮੁਗਲ ਸਾਮਰਾਜ, ਅਫਗਾਨ ਧਾੜਵੀ, ਬ੍ਰਿਟਿਸ਼ ਕਲੋਨੀਅਲ, ਔਰ ਅੱਜ ਹਿੰਦੂ ਤਵੀਆਂ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦਾ ਏਜੰਡਾ ਬੜੀ ਬੇਕਿਰਕੀ ਦੇ ਨਾਲ ਲਾਗੂ ਕੀਤਾ ਹੋਇਆ। ਪਰ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਸਾਜਿਆ ਪੰਥ ਜਿਸ ਦੇ ਜ਼ਿੰਮੇ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰਬੱਤ ਦੇ ਭਲੇ ਦੇ ਸਨੇਹ ਦੀ ਗੱਲ ਕਰਦੇ ਹਾਂ ਤਾਂ ਮੈਂ ਇੱਕ ਰਿਮਾਈਂਡਰ ਦੇਣਾ ਚਾਹਾਂਗਾ। ਵੱਡਾ ਘੱਲੂਘਾਰਾ, ਇੱਕ ਦਿਨ ਵਿੱਚ ਲਗਭਗ ਅੱਧੀ ਕੌਮ 30-40 ਹਜ਼ਾਰ ਦੇ ਕਰੀਬ ਸ਼ਹਾਦਤਾਂ ਜਿਹੜੇ ਸਰਵਾਈਵ ਕੀਤੇ, ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਹੈ ਜਿਹਦੇ ਸਰੀਰ 'ਤੇ ਜ਼ਖਮ ਨਾ ਹੋਏ। ਸਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਪ੍ਰਮੁੱਖ ਆਗੂ ਸਨ ਦਲ ਖਾਲਸਾ ਦੇ, ਉਹਨਾਂ ਦੇ ਸਰੀਰ 'ਤੇ ਵੀ 18 ਜ਼ਖਮ ਸਨ। ਔਰ ਉਸ ਸ਼ਾਮ ਜਿਹੜੀ ਅਰਦਾਸ ਪੰਥ ਨੇ ਗੁਰੂ ਚਰਨਾਂ ਵਿੱਚ ਕੀਤੀ, ਇੱਕ ਬਿਰਧ ਨਿਹੰਗ ਸਿੰਘ ਨੇ ਖਲੋਤੇ ਔਰ ਉਹਨਾਂ ਨੇ ਅਕਾਲ ਪੁਰਖ 10ਵੇਂ ਪਾਤਸ਼ਾਹ ਦੇ ਸਨਮੁਖ ਅਰਦਾਸ ਕਰਦੇ ਆ, ਉਹ ਲਫ਼ਜ਼ ਸਾਡੇ ਇਤਿਹਾਸ ਨੇ ਸਾਂਭੇ ਹੋਏ ਨੇ, ਪੰਥ ਕੀ ਰਾਖੋਗੇ तो ग्रंथ की रहेगी नाथ, पंथ ना रहा तो तेरा ग्रंथ कौन मानेगो। कि हे अकाल पुरख, हे 10वें पातशाह, बौड़ी करो, पंथ दी रख्या करो। जे पंथ होएगा ਤਾਂ ਗੁਰੂ ਗ੍ਰੰਥ ਸਾਹਿਬ ਦਾ ਮਾਨਵ ਕਲਿਆਣਕਾਰੀ ਸਰਬੱਤ ਦੇ ਭਲੇ ਦਾ ਸੁਨੇਹਾ ਕੁੱਲ ਦੁਨੀਆ ਤੱਕ ਜਾਏਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਦੁਨੀਆ ਨੂੰ ਕੌਣ ਪਹੁੰਚਾਏਗਾ। ਔਰ ਇਤਿਹਾਸ ਸਾਖੀ ਹੈ ਕਿ 6 ਮਹੀਨੇ ਦੇ ਵਿੱਚ ਸਿੱਖ ਡਿਫੀਟ ਕਰਦੇ ਨੇ ਅਫਗਾਨਾਂ ਨੂੰ। 1762 'ਚ ਘੱਲੂਘਾਰਾ ਹੁੰਦਾ ਹੈ, 1764 ਦੇ ਵਿੱਚ ਲਾਹੌਰ ਤਖਤ ਦੇ ਉੱਤੇ ਸੁਲਤਾਨੁਲ ਕੌਮ ਜੱਸਾ ਸਿੰਘ ਆਹਲੂਵਾਲੀਆ ਉਹ ਫਤਹ ਹਾਸਲ ਕਰਦੇ ਨੇ। ਅੱਜ ਵੀ ਸਾਡੇ ਸਾਹਮਣੇ ਚੈਲੰਜਸ, ਤੁਸੀਂ ਵਾਕਫ ਹੋ, ਮੈਂ ਵੇਰਵੇ 'ਚ ਨਹੀਂ ਜਾਵਾਂਗਾ ਕਿ ਕਿਸ ਕਿਸਮ ਦੇ ਚੈਲੰਜ ਨੇ। ਆ ਲੇਟੈਸਟ ਚੈਲੰਜ ਆਪਰੇਸ਼ਨ ਸੰਦੂਰ ਪਾਰਟ 2, ਜੇ ਇਹਨਾਂ ਨੇ ਜੰਗ ਮਚਾਉਣਾ ਚਾਹਿਆ ਪਾਕਿਸਤਾਨ ਦੇ ਨਾਲ, ਸਿੱਖਾਂ ਨੇ ਕਿਹਾ ਵੀ ਇਹ ਸਾਡੀ ਜੰਗ ਨਹੀਂ ਹੈ, ਇੱਧਰ ਨਨਕਾਣਾ ਹੈ, ਇੱਧਰ ਦਰਬਾਰ ਸਾਹਿਬ ਹੈ, ਅਸੀਂ ਜੰਗ ਨਹੀਂ ਚਾਹੁੰਦੇ। ਉਹਨਾਂ ਨੇ ਦੇਖਿਆ ਕਿ ਭਾਈ ਅੱਛਾ, 3 ਖੇਤੀ ਕਾਨੂੰਨ ਵਾਪਸ ਕਰਵਾਏ ਜੋ ਜ਼ਮੀਨ 'ਤੇ ਕਬਜ਼ੇ ਦੀ ਇਹਨਾਂ ਦੀ ਨੀਅਤ ਸੀ। ਲੈਂਡ ਪੂਲਿੰਗ ਇਸ ਨੂੰ ਵਿਫਲ ਕੀਤਾ, ਨਾਕਾਮਯਾਬ ਕੀਤਾ ਉਹਨਾਂ ਨੇ ਕਿਹਾ। ਔਰ ਉਹਨਾਂ ਦਾ ਤੁਸੀਂ ਇੱਕ ਵੀਡੀਓ ਕਲਿੱਪ ਦੇਖੀ ਹੋਏਗੀ, ਉਹ ਬੈਠੇ ਨੇ ਲਾਲੇ ਔਰ ਇੱਕ ਕਹਿ ਰਿਹਾ ਸ਼ਿਵ ਸੈਨਿਕ, ਕਹਿੰਦਾ ਜੀ ਇਹ ਨਾ ਰਹੇ ਬਾਂਸ ਨਾ ਵੱਜੇ ਬੰਸਰੀ, ਛੱਡੋ ਪਾਣੀ, ਡੁੱਬੋ ਇਹਨਾਂ ਨੂੰ। ਇਹ ਜਿਹੜੇ ਹੜ੍ਹ, ਜਿਹੜਾ 1500 ਤੋਂ 2000 ਪਿੰਡ ਪੰਜਾਬ ਦੇ ਹੜ੍ਹਾਂ ਵਿੱਚ ਡੋਬੇ ਗਏ ਔਰ ਕੋਈ ਬੋੜਿਆ ਨਹੀਂ ਆ ਕੇ, ਇਹ ਉਹ ਹੀ ਵਾਟਰ ਐਜ਼ ਏ ਵੈਪਨ ਜਿਹੜਾ 1988 'ਚ ਵੀ ਇਹਨਾਂ ਨੇ ਇਸਤੇਮਾਲ ਕੀਤਾ। ਅੱਜ ਵੀ ਇਹਨਾਂ ਨੇ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਖਾਲਸਾ ਪੰਥ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੇ ਲਈ ਜਿਹੜੇ ਨੇ ਇੰਪਲੀਮੈਂਟ ਕੀਤੇ ਹੋਏ ਨੇ। ਜਿੱਥੇ ਅਸੀਂ ਇਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ, ਸੈਲੀਬ੍ਰੇਟ ਕਰਦੇ ਹਾਂ, ਬਹੁਤ ਖੂਬਸੂਰਤ ਸਾਡਾ ਅੰਦਾਜ਼ ਹੁੰਦਾ ਹੈ, ਤਰ੍ਹਾਂ ਤਰ੍ਹਾਂ ਦੇ ਲੰਗਰ ਹੁੰਦੇ ਨੇ,
ਪਰ ਇੱਕ ਗੱਲ ਦਾ ਧਿਆਨ ਰਹੇ, ਮੈਨੂੰ ਕਈ ਵਾਰ ਲੱਗਦਾ ਹੈ ਵੀ ਸਾਡਾ ਗੁਰੂ ਸਾਹਿਬ ਨੇ ਤਾਂ ਦੇਗ ਤੇਗ ਜਗ ਮੈਂ ਦਊ ਚਲਿਆ ਦੀ ਗੱਲ ਕੀਤੀ, ਅਸੀਂ ਦੇਗ ਦੇ ਉੱਤੇ ਹੀ ਫੁੱਲ ਸਟਾਪ ਲਾ ਦਿੱਤਾ ਹੋਇਆ। ਜਦੋਂ ਤੇਗ ਦੀ ਗੱਲ ਆਉਂਦੀ ਹੈ, ਸੋਵਰਨਿਟੀ ਦੀ ਗੱਲ ਆਉਂਦੀ ਹੈ, ਫਰੀडम ਦੀ ਗੱਲ ਆਉਂਦੀ ਹੈ, ਖਾਲਿਸਤਾਨ ਦੀ ਗੱਲ ਆਉਂਦੀ ਹੈ, ਤੇ ਕਈਆਂ ਦੇ ਸਾਹ ਸੁੱਕ ਜਾਂਦੇ ਨੇ, ਕਈਆਂ ਨੂੰ ਵੈਸੇ ਹੀ ਪਤਾ ਨਹੀਂ ਕੀ ਹੁੰਦਾ, ਕਨਵਰਸ਼ਨਸ ਹੋ ਜਾਂਦੀ ਹੈ। ਔਰ ਇਹ ਹਕੂਮਤਾਂ ਤਾਂ ਕਰਦੀਆਂ ਹੀ ਹੁੰਦੀਆਂ ਨੇ, ਉਹਨਾਂ ਨੇ ਬਿਰਤਾਂਤ ਨੈਗੇਟਿਵ ਦੇਣਾ ਹੀ ਦੇਣਾ। ਉਹਨਾਂ ਨੇ ਕਾਲਾ ਯੁੱਗ, ਅੱਤਵਾਦੀ, ਇਹ ਸਾਰੇ ਲਫ਼ਜ਼ ਅੱਜ ਸਾਡਾ ਇੱਕ ਹਿੱਸਾ ਅਜੇ ਵੀ ਇਸ ਬਿਰਤਾਂਤ ਨੂੰ ਲੈਂਦਾ ਹੈ। ਅੱਜ ਲੜਾਈ ਬਿਰਤਾਂਤ ਦੀ ਹੈ। ਇਸ ਵੇਲੇ ਸਾਡੇ ਸਾਹਮਣੇ ਹੋਪ ਹੈ। ਇੰਡੀਅਨ ਸਿਸਟਮ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਭਾਈ ਪਰਮਜੀਤ ਸਿੰਘ ਪੰਜਵੜ ਨੂੰ 7 ਮਈ ਨੂੰ ਲਾਹੌਰ 'ਚ ਸ਼ਹੀਦ ਕੀਤਾ ਗਿਆ। 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ ਕੈਮੀਕਲ ਵੈਪਨ ਰਾਹੀਂ ਬਰਮਿੰਘਮ UK ਸ਼ਹੀਦ ਕੀਤਾ ਗਿਆ। 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਸਰੀ ਵਿਖੇ ਸ਼ਹੀਦ ਕੀਤਾ ਗਿਆ। ਔਰ ਅਮਰੀਕਾ ਦੇ ਵਿੱਚ ਜਿਹੜਾ ਇਹਨਾਂ ਦਾ ਗੁਰਪਤਵੰਤ ਪੰਨੂ ਮਰਡਰ ਪਲਾਟ, ਜਿਸ ਦਾ ਨਿਖਲ ਗੁਪਤੇ ਦੇ ਉੱਤੇ 3 ਨਵੰਬਰ ਤੋਂ ਟਰਾਇਲ ਨਿਊਯਾਰਕ ਦੀ ਅਦਾਲਤ 'ਚ ਚੱਲਣਾ। ਔਰ ਜਿਹੜੇ ਹੋਰ ਐਕਟਿਵਿਸਟ ਵੀ ਨੇ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਦਿੱਤਾ ਗਿਆ, ਅਸੀਂ ਅਮਰੀਕਨ ਸਿਸਟਮ ਦੇ ਸ਼ੁਕਰਗੁਜ਼ਾਰ ਹੈ ਕਿ ਇਹਨਾਂ ਦੀਆਂ ਖੁਫੀਆ ਏਜੰਸੀਆਂ ਦੀ ਮੁਸਤੈਦੀ ਨੇ ਉਹ ਡਰਟੀ ਪਲਾਟ ਜੋ ਅਮਰੀਕਾ ਦੀ ਧਰਤੀ ਦੇ ਉੱਤੇ ਉਹ ਕਰਨਾ ਚਾਹੁੰਦੇ ਸੀ, ਉਸ ਨੂੰ ਰੋਕਿਆ। ਪਰ ਇਹ ਅਜੇ ਬਾਜ਼ ਨਹੀਂ ਆਏ। ਉਹ ਭਾਵੇਂ ਬਿਸ਼ਨੋਈ ਗੈਂਗ ਦਾ ਨਾਂ ਹੋਏ ਕਿ ਗੋਲਡੀ ਗੈਂਗ, ਇਹ ਸਾਰੇ ਅਮਿਤ ਸ਼ਾਹ ਦੇ ਚੋਲੇ ਦੀਆਂ ਲੀਰਾਂ ਇਹਨਾਂ ਨੇ ਫੜੀਆਂ ਹੋਈਆਂ। ਇਹ ਸਾਰਾ ਇਹਨਾਂ ਦੀਆਂ ਐਮਬੈਸੀਆਂ, ਕੌਂਸੂਲੇਟ, ਇਹ ਡਰਟੀ ਪਲਾਟਸ ਇੱਥੇ ਕਰ ਰਹੇ ਨੇ। ਇਹ ਵੇਲਾ ਸਿਰ ਜੋੜ ਕੇ ਬੈਠੀਏ। ਬਹੁਤ ਇਸ਼ੂ ਨੇ ਧਾਰਮਿਕ ਤੌਰ 'ਤੇ ਜਿਨ੍ਹਾਂ 'ਚ ਸਾਡੀ ਸਹਿਮਤੀ ਨਾ ਹੋਏਗੀ, ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਕੌਮਾਂ ਦੀ ਹੋਂਦ ਦੀ ਲੜਾਈ ਹੁੰਦੀ ਹੈ, ਉਦੋਂ ਤੁਸੀਂ ਛੋਟੇ ਛੋਟੇ ਮਸਲਿਆਂ 'ਚ ਨਹੀਂ ਉਲਝਦੇ, ਜਾਂ ਜੇ ਉਲਝੋਗੇ ਤਾਂ ਆਪਣੀ ਤਾਕਤ ਜ਼ਾਇਆ ਕਰਾਂਗੇ। ਇਸ ਵੇਲੇ ਸਾਡਾ ਇਹ ਫਰਜ਼ ਹੈ, ਜਿਵੇਂ ਭਾਈ ਗੁਰਦਾਸ ਜੀ ਦਾ ਇਹ ਫਰਮਾਨ ਹੈ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤਰ। ਸਾਡਾ ਯਤਨ ਇਹ ਹੋਣਾ ਚਾਹੀਦਾ ਸਿਰ ਜੋੜ ਕੇ ਬੈਠ ਕੇ ਅਮਰੀਕਨਾਂ ਦੀ ਐਕਸਪ੍ਰੈਸ਼ਨ ਵਾਂਗ ਵੀ ਐਗਰੀ ਟੂ ਡਿਸਐਗਰੀ। ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਫੋਕਸ ਇਸ ਗੱਲ 'ਤੇ ਹੋਏ ਕਿ ਕੀ ਯਤਨ ਕੀਤੇ ਜਾਣ, ਕੀ ਸਟ੍ਰੈਟਜੀ ਹੋਏ, ਕੀ ਵਿਉਂਤਬੰਦੀ ਹੋਏ ਕਿ ਸਾਡੇ ਕੋਲ ਪੋਲੀਟੀਕਲ ਪਾਵਰ ਹੋਏ। ਅਸੀਂ ਸੋਵਰਨ ਮੁਲਕ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ। ਔਰ ਜਿਸ ਕੌਮ ਦੇ 4 ਦਹਾਕਿਆਂ 'ਚ 1.5 ਲੱਖ ਤੋਂ ਜ਼ਿਆਦਾ ਸਿੰਘ ਸਿੰਘਣੀਆਂ ਸ਼ਹੀਦ ਕਰ ਦਿੱਤੇ ਗਏ ਹੋਣ, ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਅਲਫਾਜ਼ ਸਾਨੂੰ ਹਮੇਸ਼ਾ ਝੰਜੋੜਦੇ ਰਹਿਣੇ ਚਾਹੀਦੇ ਨੇ। ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ। ਸਤਿਗੁਰੂ ਰਹਿਮਤ ਕਰਨ, ਇੰਟਰਨੈਸ਼ਨਲ ਸਿਨੇਰੀਓ ਪੋਜ਼ਿਟਿਵ ਹੈ। ਖਾਲਿਸਤਾਨ ਲਫ਼ਜ਼ ਇੰਟਰਨੈਸ਼ਨਲ ਸਕਰੀਨ 'ਤੇ ਹੈ। ਇੰਡੀਅਨ ਰਜੀਮ ਐਜ਼ ਏ ਰੋਗ ਸਟੇਟ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਹੇ ਨੇ। ਇਹ ਵੀ ਇਸ ਵੇਲੇ ਪੱਛਮੀ ਤਾਕਤਾਂ, ਖਾਸ ਤੌਰ 'ਤੇ 5 ਆਈਜ਼ ਕੰਟਰੀਜ਼, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਇਲਮ ਹੈ। 5 ਮਿਲੀਅਨ ਸਿੱਖ ਡਾਇਸਪੋਰਾ ਆਪਣੀ ਤਾਕਤ ਦੇ ਨਾਲ ਪੰਜਾਬ ਦੇ ਅੰਦਰ ਸਤਿਗੁਰੂ ਵਸਦੇ ਨੇ। ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ। ਇਹਨਾਂ ਹੜ੍ਹਾਂ ਦੇ ਦੌਰਾਨ ਵੀ ਅਸੀਂ ਦੇਖਿਆ ਕਿ ਕਿੰਨੀ ਐਨਰਜੀ ਕਿਸ ਲੈਵਲ 'ਤੇ। ਕਿਹਾ ਜਾਂਦਾ ਜੀ ਮਨ ਤੇ ਦਰਿਆ ਅਮੋੜ ਹੁੰਦੇ ਨੇ। ਸਤਲੁਜ ਤੇ ਬੰਨ੍ਹ ਦਿੱਤੇ, ਅਮੋੜ ਦਰਿਆਵਾਂ ਨੂੰ ਵੀ ਮੋੜ ਕੇ ਪੰਜਾਬ ਦੀ ਜਵਾਨੀ ਨੇ, ਪੰਜਾਬ ਦੇ ਸਿੱਖਾਂ ਨੇ ਦੱਸਿਆ। ਸੋ ਸਤਿਗੁਰੂ ਵਸਦੇ ਨੇ। ਔਰ ਫਰਕ ਸਿਰਫ ਇੰਨਾ ਹੈ ਕਿ ਸਾਡੇ ਅੰਦਰ ਕਿਤੇ ਈਮਾਨ ਦੀ ਕਮੀ ਹੈ, ਕਿਤੇ ਇਰਾਦੇ ਦੀ ਕਮੀ ਹੈ, ਕਿਤੇ ਇੰਟੈਗਰਿਟੀ ਦੀ ਕਮੀ ਹੈ, ਕਿਤੇ ਡਿਟਰਮੀਨੇਸ਼ਨ ਦੀ ਕਮੀ ਹੈ। ਜਿਸ ਦਿਨ ਅਸੀਂ ਇਹ ਰਿਜ਼ੋਲਵ ਕਰ ਲਿਆ ਕਿ ਭਾਈ ਅਸੀਂ ਹੁਣ ਆਪਣਾ ਮੁਲਕ ਲਿਬਰੇਟ ਕਰਵਾਉਣਾ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਜਿਸ ਦਾ ਮੁੱਦਾ ਅਲਟੀਮੇਟਲੀ ਗੁਰੂ ਅਰਜਨ ਸਾਹਿਬ ਨੇ ਜਿਸ ਦਾ ਮਿਸ਼ਨ ਸਟੇਟਮੈਂਟ ਦਿੱਤੀ ਹੋਈ ਹੈ, ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਈ ਨਾ ਕਿਸੇ ਰੰਜਾਨ ਦਾ, ਸਭ ਸੁਖਾਲੀ ਵੁੱਠੀਆ। ਇਹ ਹੋਆ ਹਲੀਮੀ ਰਾਜ ਜਿਓ ਕਿ ਉਹ ਰਾਜ, ਹਲੀਮੀ ਰਾਜ, ਜਿੱਥੇ ਕੋਈ ਕਿਸੇ ਨੂੰ ਰਿੰਝਾਏ ਨਾ, ਤੰਗ ਨਾ ਕਰੇ, ਕੋਈ ਕਿਸੇ ਦੇ ਹੱਕ ਨਾ ਖੋਏ, ਕੋਈ ਕਿਸੇ ਦੇ ਮਨੁੱਖੀ ਹੱਕ ਵਾਇਲੇਟ ਨਾ ਹੋਣ। ਇਹੀ ਖਾਲਿਸਤਾਨ ਹੈ। ਇਹਨਾਂ ਲਫ਼ਜ਼ਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਬੱਚਿਆਂ ਨੂੰ ਮੀਰੀ ਪੀਰੀ ਦੇ ਸਿਧਾਂਤ ਨਾਲ ਜੋੜ ਰਹੇ ਹੋ ਔਰ ਗੁਰੂ ਦੇ ਆਸ਼ੇ ਮੁਤਾਬਕ
ਜਿਹੜੇ ਇਹ ਸਮਾਗਮ ਵੀ ਕਰਦੇ ਹੋ, ਮਹਾਰਾਜ ਤੁਹਾਨੂੰ ਇਵੇਂ ਹੀ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।